ਪਹਿਲਾਂ ਤਾਂ ਕੱਲ ਦੇ ਮੈਚ ਬਾਰੇ ਦੱਸੋ। ਇੰਨੇ ਪਾਕਿਸਤਾਨ ਨੂੰ ਪੈਨਲਟੀ ਕਾਰਨਰਸ ਮਿਲੇ ਨੇ, ਫਿਰ ਵੀ ਅਸੀਂ ਉਹਨਾਂ ਦਾ ਫਾਇਦਾ ਨਹੀਂ ਚੁੱਕਿਆ ਤੇ ਮੈਚ ਬਰਾਬਰ ਹੋ ਗਿਆ ਹੈ। ਤੇ ਹੁਣ ਇੰਡੀਆ ਦੇ ਖਿਲਾਫ ਕੀ ਬਣੇਗਾ ਸਰ? ਦੇਖੋ ਜੀ, ਜਿਹੜਾ ਕੱਲ ਵਾਲਾ ਮੈਚ ਸੀ ਨਾ, ਜੀ ਉਹ ਤੇ ਅਗਰ ਮਗਰ ਵਾਲੀ ਸਿਚੁਏਸ਼ਨ ਤੇ ਹੈ ਹੀ ਨਹੀਂ। ਸਾਡੇ ਮਗਰ ਹੀ ਹਨ ਤੇ ਜਿਹੜੀ ਜਿੱਤ ਹੈ ਨਾ, ਉਹ ਸਾਡੇ ਮਗਰ ਹੀ ਫਿਰ ਰਹੀ ਹੈ ਤੇ ਜਿੱਤ ਤੋਂ ਅਸੀਂ ਦੂਰ ਨਸੀ ਜਾ ਰਹੇ ਹਾਂ। ਤੇ ਸਾਨੂੰ ਜਿੱਤਣ ਵਾਸਤੇ ਤੇ ਪੋਟੈਂਸ਼ੀਅਲ ਚਾਹੀਦਾ ਹੈ, ਪਲੇਅਰਾਂ ਅੰਦਰ ਵੀ ਹੈ। ਫੈਡਰੇਸ਼ਨ ਬੜਾ ਚੰਗਾ ਕੰਮ ਕਰ ਰਹੀ ਹੈ, ਜਿਹਦਾ ਵੀ ਦੇ ਰਹੀ ਹੈ, ਟੂਰਨਾਮੈਂਟ ਵੀ ਕਰਾ ਰਹੀ ਹੈ, ਪੈਸੇ ਵੀ ਦੇ ਰਹੀ ਹੈ। ਤੇ ਪਹਿਲਾਂ ਪੈਸੇ ਮਿਲ ਜਾਂਦੇ ਸਨ। ਪਹਿਲੇ ਹੁੰਦਾ ਸੀ ਮਾਜ਼ੀ ਕਿ ਪਹਿਲੇ ਰੋਣਾ ਸ਼ੁਰੂ ਕਰ ਦਿੰਦੇ ਸਨ, ਸਾਨੂੰ ਪੈਸੇ ਨਹੀਂ ਮਿਲੇ। ਹੁਣ ਪੈਸੇ ਮਿਲਣੇ ਦੇ ਬਾਵਜੂਦ ਵੀ ਇਹ ਰੋਣਾ ਸ਼ੁਰੂ ਕਰ ਦੇਣਗੇ ਉਹ ਸਾਡੇ ਤੋਂ ਅੱਛਾ ਖੇਡੇ ਨੇ। ਇਹ ਜ਼ਿੰਮੇਦਾਰੀ ਖਿਡਾਰੀਆਂ ਤੇ ਹੈ। ਬੜੇ ਅੱਛੇ ਚਾਂਸ ਕੱਲ ਮਿਸ ਕੀਤੇ, ਬੜੇ ਆਸਾਨੀ ਨਾਲ ਜਿੱਤ ਸਕਨੇ ਸਨ। ਪਤਾ ਨਹੀਂ, ਮੈਨੂੰ ਸਮਝ ਨਹੀਂ ਆਉਂਦੀ, ਡੀ ਜਾ ਕੇ ਕਨਫਿਊਜ਼ ਹੋ ਜਾਂਦੇ ਨੇ। ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਜਿੱਤਣਾ ਇਹਨਾਂ ਕੋਲੋਂ। ਵੇਸ ਨਾਲ ਜਿੱतना टीम का स्टैंडर्ड है उतना अच्छा नहीं है। पाकिस्तान कंपैरेटिवली स्ट्रॉन्ग टीम सी। और जितना इंडिया का ताल्लुक है, देखो तुसी इंडिया ਨਾਲ ਕੰਪੈਰੀਜ਼ਨ ਕਰ ਰਹੇ ਹੋ, ਉਹਨਾਂ ਦਾ ਬਜਟ ਦੇਖੋ, ਉਹਨਾਂ ਦੀ ਫੈਸਿਲਿਟੀਜ਼ ਦੇਖੋ, ਉਹਨਾਂ ਨੇ ਕੋਚਸ ਦੇਖੋ, ਇਨਫਰਾਸਟ੍ਰਕਚਰ ਦੇਖੋ, ਤੇ ਉਹ ਖਿਡਾਰੀ ਪ੍ਰੋਡਿਊਸ ਕਰ ਰਹੇ ਨੇ, ਪਲੇਅਰ ਤਿਆਰ ਵੀ ਕਰ ਰਹੇ ਨੇ। ਦੇਖ ਸਕਦੇ ਸਾਡੇ ਕੋਲ ਵੀ ਤਾਂ ਚੰਗੇ ਕੋਚ ਆ ਗਏ ਨੇ, ਬਾਹਰ ਦੇ ਕੋਚ ਨੇ। ਹੁਣ ਤੇ ਪੈਸਿਆਂ ਦੇ ਮਸਲਾ ਮਸਾਇਲ ਵੀ ਦੂਰ ਹੋ ਗਏ ਨੇ। ਖਿਡਾਰੀ ਸੈਲਫੀਆਂ ਲੈ ਰਹੇ ਨੇ ਬਾਹਰ, ਇੰਜ ਲੱਗਦਾ ਪਿਆ ਜਿੱਦਾਂ ਭਾਰਤ ਦੀ ਤੇ ਖੈਰ ਹੀ ਕੋਈ ਨਹੀਂ। ਜੀ ਡੈਫੀਨਿਟਲੀ ਦਰ ਬੰਦਾ ਕਿਧਰੇ ਕਿਸੇ ਮੁਲਕ ਜਾਂਦਾ ਤੇ ਸੈਰ ਕਰਦਾ, ਤਸਵੀਰਾਂ ਬਣਾਉਂਦਾ। ਅਸੀਂ ਮੋਬਾਈਲ ਜਿਹੜਾ ਸਾਡੇ ਕੋਲ ਹੈ ਤੇ ਉਸ ਤੇ ਅਸੀਂ ਕਾਫੀ ਇੰਜੋਏ ਕਰਦੇ ਰਹਿੰਦੇ ਹਾਂ। ਮੋਬਾਈਲ ਇੱਕ ਬੜੀ ਵੱਡੀ ਮੁਸੀਬਤ ਵੀ ਹੈ ਖਿਡਾਰੀ ਵਾਸਤੇ, ਖਾਸ ਤੌਰ ਤੇ। ਉਹ ਦਿਖਾਈ ਜੋ ਨਹੀਂ, ਮੈਂ ਜਿਹੜੀ ਚੀਜ਼ ਵੀ ਦੇਖਾਂ ਉਹਨਾਂ ਨਾਲ ਮੈਂ ਫੋਟੋ ਬਣਾ ਲਵਾਂ ਤੇ ਪਰਫਾਰਮੈਂਸ ਹੋਵੇ ਤੇ ਫਿਰ ਲੋਕ ਇਹਨਾਂ ਨਾਲ ਫੋਟੋ ਬਣਾਉਣਗੇ। ਲੋਕ ਖੁਦ ਰਿਕੁਐਸਟ ਕਰਨਗੇ, ਯਾਰ ਅਸੀਂ ਤੁਹਾਡੇ ਨਾਲ ਫੋਟੋ ਬਣਾਉਣਾ ਚਾਹੁੰਦੇ ਹਾਂ। ਉਹ ਸਟੈਂਡਰਡ ਦੇ ਪਲੇਅਰ ਸਾਨੂੰ ਨਜ਼ਰ ਨਹੀਂ ਆ ਰਹੇ, ਲੇਕਿਨ ਆਪਣੇ ਆਪ ਹਾਈਲਾਈਟ ਕਰ ਲੈ, ਚਲੋ ਅੱਛੀ ਗੱਲ ਹੈ, ਦੌਰੇ ਵੀ ਹੋ ਰਹੇ ਨੇ, ਸਭ ਕੁਝ ਹੋ ਰਿਹਾ। ਤੇ ਕੱਲ ਆ ਜਿਹੜਾ ਮੈਚ ਤੁਸੀਂ ਕਹਿ ਰਹੇ ਹੋ, ਬੜਾ ਕ੍ਰੂਸ਼ਲ ਮੈਚ ਹੋਏਗਾ। ਇਟਸ ਬਿਲਕੁਲ ਜੀ, ਉਮੀਦ ਕਰਦੇ ਹਾਂ ਕਿ ਅੱਛਾ ਮੈਚ ਹੋਏਗਾ। ਤੇ ਜਦੋਂ ਭਾਰਤ ਸਾਡੇ ਇਧਰ ਸਾਹਮਣੇ ਆਉਂਦੀ ਹੈ ਤਾਂ ਅਸੀਂ ਇਹੀ ਵੇਖਦੇ ਹਾਂ ਕਿ ਖਿਡਾਰੀ ਜਿਹੜਾ ਹੈ ਨਾ ਬਿਹਤਰ ਅੰਦਾਜ਼ ਨਾਲ ਪਰਫਾਰਮ ਕਰ ਰਹੇ ਹੁੰਦੇ। ਬੇਗ ਸਾਹਿਬ, ਤੁਹਾਡੇ ਵੱਲ ਮੈਂ ਆਉਂਦਾ। ਜਾਫਰ ਸਾਹਿਬ, ਤੁਹਾਨੂੰ ਕੀ ਲੱਗਦਾ ਹੈ? ਪਹਿਲਾਂ ਤਾਂ ਕੱਲ ਦੇ ਮੈਚ ਬਾਰੇ ਕਮੈਂਟ ਕਰ ਦੇਣਾ। ਆਸਾਨ ਜਿੱਤਿਆ ਮੈਚ ਅਸੀਂ ਬਰਾਬਰ ਕਰਾਤਾ, ਚਲੋ ਅਸੀਂ 12ਵੇਂ ਨੰਬਰ ਤੇ ਮੌਜੂਦ ਹਾਂ, ਲੇਕਿਨ ਅਸੀਂ ਵੇਲਸ ਦੀ ਗੱਲ ਕਰੀਏ ਉਹ 15ਵੇਂ ਨੰਬਰ ਤੇ ਮੌਜੂਦ ਨੇ। ਹਨਾਨ ਨੇ ਗੋਲ ਕੀਤਾ, ਸੁਫਿਆਨ ਖਾਨ ਦੀ ਅਸੀਂ ਗੱਲ ਕਰੀਏ ਤੇ ਨਾਲ ਅਬਦੁਰ ਰਹਿਮਾਨ ਦੀ। 5 ਸਾਨੂੰ ਪੈਨਲਟੀ ਕਾਰਨਰ ਮਿਲਿਆ, ਜਿਵੇਂ ਮੈਂ ਆਪਣੇ ਇੰਟਰਵਿਊ ਵਿੱਚ ਵੀ ਦੱਸਦਾ ਪਿਆ ਸੀ, ਲੇਕਿਨ ਅਸੀਂ ਕਿਸੇ ਵੀ ਚੀਜ਼ ਦਾ ਕੋਈ ਫਾਇਦਾ ਨਹੀਂ ਚੁੱਕਿਆ। ਮੁਫਾਜ਼ ਸਾਹਿਬ, ਵੇਲਸ ਦੀ ਜਿਹੜੀ ਟੀਮ ਹੈ ਉਹਦਾ ਹਾਕੀ ਦੇ ਵਿੱਚ, ਇੰਟਰਨੈਸ਼ਨਲ ਹਾਕੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਨਾਂ ਨਹੀਂ, ਬਲਕਿ ਕਿਉਂਕਿ ਬਿਲਕੁਲ ਹੀ ਨਾਂ ਨਹੀਂ ਹੈ ਤੇ ਉਹ ਵੀ ਠੀਕ ਹੈ। ਤੇ ਵੇਲਸ ਦੀ ਟੀਮ ਕੋ ਵੀ ਜੇ ਅਸੀਂ ਹਾਰਨਾ ਹੀ ਹੈ ਜਾਂ ਟਾਈ ਹੋਇਆ ਮੈਚ ਜਿਹੜਾ 3-3 ਤੋਂ ਹਾਰਨ ਦੇ ਬਰਾਬਰ ਹੀ ਹੈ। ਦੇਖੋ, ਅਸੀਂ ਉਹ ਟੀਮ ਰਹੇ ਹਾਂ ਜਿਨ੍ਹਾਂ ਨੂੰ ਕਦੀ ਜੇ ਪੈਨਲਟੀ ਕਾਰਨਰ ਮਿਲ ਜਾਂਦਾ ਸੀ ਤਾਂ ਮਿਸ ਨਹੀਂ ਸੀ ਹੁੰਦਾ, ਉੱਤੇ ਗੋਲ ਕਰਦੇ ਸਨ। ਸੇਲਬਾਜ਼ ਸਾਡੇ ਕੋਲ ਪੈਨਲਟੀ ਕਾਰਨਰ ਸਪੈਸ਼ਲਿਸਟ ਰਹੇ ਨੇ, ਤੇ ਦੁਨੀਆ ਹਾਕੀ ਦੇ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਵੀ ਨੇ। ਲੇਕਿਨ ਉਸ ਤੋਂ ਬਾਵਜੂਦ ਇੰਨਾ ਸ਼ਾਨਦਾਰ ਮਾਜ਼ੀ ਹੋਣ ਦੇ ਬਾਵਜੂਦ ਅਸੀਂ ਇੰਨੀ ਬੁਰੀ ਤਰ੍ਹਾਂ ਮੈਚ ਨੂੰ ਪੈਨਲਟੀ ਕਾਰਨਰ ਜਿਹੜੇ ਮੌਕੇ ਨੇ ਉਹ ਜ਼ਾਇਆ ਕੀਤੇ। ਤੇ ਪਹਿਲੇ ਕੁਆਟਰ ਦੇ ਵਿੱਚ ਕੋਈ ਖਾਤਰਖਵਾਹ ਕਾਰਕਰਦਗੀ ਨਹੀਂ, ਦੂਜੇ 'ਚ ਬਿਹਤਰ ਰਹੀ, ਤੀਜੇ 'ਚ ਫਿਰ ਅਸੀਂ ਮੁੰਡਿਆਂ ਦੀ ਉਹ ਇੰਟੈਂਟ ਜਾਂ ਉਹ ਜਜ਼ਬਾ ਨਜ਼ਰ ਨਹੀਂ ਆਇਆ, ਚੌਥੇ ਵਿੱਚ ਫਿਰ ਕਦਰੇ ਕੁਛ ਬਿਹਤਰ ਕਾਰਕਰਦਗੀ ਰਹੀ। ਤੇ ਜਿਵੇਂ ਤੁਸੀਂ ਆਪਣੇ ਇੰਟਰੋ 'ਚ ਕਿਹਾ ਕਿ ਅਸੀਂ ਹੁਣ ਫਿਰ ਕ੍ਰਿਕਟ ਤੋਂ ਬਾਅਦ ਹਾਕੀ 'ਚ ਵੀ ਅਗਰ ਮਗਰ ਦਾ ਸ਼ਿਕਾਰ ਹੋ ਗਏ ਹਾਂ, ਤੇ ਹੁਣ ਤਾਂ ਲੱਗ ਰਿਹਾ ਕਿ ਜੀ ਹੁਣ ਸਾਡਾ ਕੌਮੀ ਖੇਲ ਹਾਕੀ ਨਹੀਂ ਅਗਰ ਮਗਰ ਰਹਿ ਗਿਆ ਕਿ ਫਲਾਣਾ ਜਿੱਤੇਗਾ ਤੇ ਅਸੀਂ ਕੁਆਲੀਫਾਈ ਕਰਾਂਗੇ, ਫਲਾਣਾ ਹਾਰੇਗਾ ਤੇ ਅਸੀਂ ਕੁਆਲੀਫਾਈ ਕਰਾਂਗੇ। ਉਹ ਖੁਦਾ ਦੇ ਲਈ ਕਦੀ ਇਹ ਵੀ ਤੇ ਪਾਕਿਸਤਾਨੀ ਕੌਮ ਨੂੰ ਵੇਖਣ ਦਾ ਮੌਕਾ ਦਿਓ ਕਿ ਅਸੀਂ ਐਟ ਦਾ ਟਾਪ ਆਫ ਦਾ ਟੇਬਲ ਅੱਗੇ ਜਾ ਕੇ ਕੁਆਲੀਫਾਈ ਕਰਾਂਗੇ, ਦੂਜੀਆਂ ਟੀਮਾਂ ਜਿਹੜੀ ਮਰਜ਼ੀ ਆ ਜਾਏ, ਲੇਕਿਨ ਇਹ ਨਹੀਂ ਹੋਇਆ। ਤੇ ਕੱਲ ਦੇ ਸਾਡੇ ਕੋਲ ਵੇਖ ਲਓ, ਕੱਲ ਦੇ ਵਿੱਚ ਕੱਲ ਦਾ ਮੈਚ ਇੱਕ ਬੜਾ ਗੋਲਡਨ ਚਾਂਸ ਸੀ ਜਿਹੜਾ ਸੀ ਜ਼ਾਇਆ ਕੀਤਾ। ਤੇ ਹੁਣ ਇੰਡੀਆ ਦੇ ਨਾਲ ਜਿਹੜਾ ਅਗਲਾ ਮੈਚ ਉਹਨੂੰ ਹਰ ਸੂਰਤ 'ਚ ਅਸੀਂ ਜਿੱਤਣਾ ਹੈ, ਤੇ ਉਸ ਤੋਂ ਬਾਅਦ ਵੇਲਸ ਆਪਣਾ ਮੈਚ ਹਾਰੇ, ਇਹ ਵੀ ਸਾਡੇ ਲਈ ਜ਼ਰੂਰੀ ਹੈ, ਤੇ ਫਿਰ ਅਸੀਂ ਅੱਗੇ ਜਾ ਸਕਾਂਗੇ। ਤੇ ਵਾਕਈ ਜਦੋਂ ਇੰਡੀਆ ਦੇ ਨਾਲ ਮੈਚ ਹੁੰਦਾ ਉਦੋਂ ਮੁੰਡਿਆਂ ਦਾ ਜਜ਼ਬਾ ਹੋਰ ਹੁੰਦਾ, ਤੇ ਉਮੀਦ ਕੀਤੀ ਜਾ ਸਕਦੀ ਕਿ ਬਿਹਤਰੀਨ ਜਜ਼ਬੇ ਨਾਲ ਉਤਰਾਂਗੇ, ਮੈਦਾਨ 'ਚ ਉਤਰਨਗੇ। ਸਾਡੀਆਂ ਦੁਆਵਾਂ ਸਾਡੀ ਟੀਮ ਦੇ ਨਾਲ ਨੇ, ਕਿਉਂਕਿ ਅਸੀਂ ਪਾਕਿਸਤਾਨੀ ਹਾਂ। ਜਿੱਥੇ ਗੱਲ ਪਾਕਿਸਤਾਨ ਦੀ ਆਏਗੀ, ਫਿਰ ਇਸ ਤੋਂ ਬੁਰੀ ਪਰਫਾਰਮੈਂਸ ਵਾਲਿਆਂ ਲਈ ਵੀ ਅਸੀਂ ਦੁਆ ਕਰਾਂਗੇ, ਕਿਉਂਕਿ ਮੁੰਡੇ ਪਰਫਾਰਮ ਕਰਨ ਜਾਂ ਨਾ ਕਰਨ, ਜਿਹੜੀ ਇੱਜ਼ਤ ਹੈ ਉਹ ਮੇਰੇ ਮੁਲਕ ਦੀ ਤੇ ਮੇਰੇ ਹਲਾਲੀ ਪਰਚਮ ਦੀ, ਤੇ ਇਸ ਲਈ ਸਾਡੀਆਂ ਦੁਆਵਾਂ ਇਹਨਾਂ ਦੇ ਨਾਲ ਨੇ, ਨੇਕ ਤਮੰਨਾਵਾਂ ਇਹਨਾਂ ਦੇ ਨਾਲ ਨੇ ਕਿ ਅਸੀਂ ਉਸੇ ਤਰ੍ਹਾਂ ਭਾਰਤ ਨੂੰ ਫਿਰ ਚਾਰੋਂ ਖਾਨੇ ਚਿੱਤ ਕਰੀਏ ਜਿੰਜ ਅਸੀਂ ਪਹਿਲੇ ਕਦੀ ਮਾਜ਼ੀ 'ਚ ਉਹਨਾਂ ਨੂੰ ਕਰਨੇ ਹੁੰਦੇ। ਬਿਲਕੁਲ ਜੀ, ਵਰਲਡ ਕੱਪ ਵਿੱਚ ਵਾਹਿਦ ਸਾਡੀ ਟੀਮ ਹੈ ਜਿਹਨੇ 4 ਵਰਲਡ ਕੱਪ ਜਿੱਤੇ ਹੋਏ ਨੇ। ਅਸੀਂ ਓਲੰਪਿਕਸ ਵਿੱਚ ਵੀ ਬੜੇ ਮੈਡਲ ਆਪਣੇ ਨਾਂ ਕੀਤੇ ਨੇ, ਲੇਕਿਨ ਪਰਫਾਰਮੈਂਸ ਜਿਹੜੀ ਹੈ ਉਹ ਬੜੀ ਮਾਯੂਸਕੁਨ ਰਹੀ ਹੈ। ਉਮੀਦ ਕਰਦੇ ਹਾਂ ਕੱਲ ਘੱਟ ਤੋਂ ਘੱਟ ਜਿਹੜਾ ਫਾਈਟਿੰਗ ਇੰਟੈਂਟ ਹੈ ਭਾਰਤ ਦੇ ਖਿਲਾਫ ਨਜ਼ਰ ਆਏਗਾ। ਬੇਗ ਸਾਹਿਬ, ਇੱਕ ਮਸਲਾ ਬਣਿਆ ਸੀ, ਤੁਹਾਨੂੰ ਯਾਦ ਹੋਏਗਾ, ਪੈਨਲਟੀ ਕਾਰਨਰ ਦਾ ਸਾਡੇ ਕੋਲ ਉਹ ਸਮਾਨ ਹੀ ਨਹੀਂ ਸੀਗਾ ਸਾਡੇ ਕੀਪਰ ਕੋਲ ਬਚਣ ਲਈ, ਤੇ ਫਿਰ ਇਮਾਦ ਬੜਦੀਆਂ ਦੌੜਾਂ ਲੱਗੀਆਂ, ਉਹ ਇੱਕ ਕਾਲਾ ਬੈਗ ਚੱਕ ਕੇ ਲੈ ਆਏ ਨੇ। ਉਹ ਸ਼ਾਇਕੀਨ ਵੀ ਹੱਸਦੇ ਪਏ ਸੀਗੇ, ਲੇਕਿਨ ਬਾਅਦ 'ਚੋਂ ਸਾਡਾ ਕਪਤਾਨ ਜਿਹੜੇ ਅਬੂ ਬਕਰ ਸਾਹਿਬ ਨੇ ਉਹਨਾਂ ਨੇ ਕਿਹਾ ਇੰਤਜ਼ਾਮੀਆ ਦੀ ਗਲਤੀ ਸੀਗੀ, ਸਾਡੀ ਗਲਤੀ ਨਹੀਂ ਸੀਗੀ। ਤੇ ਕੌਣ ਜ਼ਿੰਮੇਦਾਰ ਹੈਗਾ ਜੀ ਇਹ ਜਿਹੜਾ ਸਾਡਾ ਮਜ਼ਾਕ ਉੜਦਾ ਪਿਆ? ਜੀ ਡੈਫੀਨਿਟਲੀ ਹਰ ਖਿਡਾਰੀ ਆਪਣੀ ਜ਼ਿੰਮੇਦਾਰੀ ਦਾ ਮੁਜ਼ਾਹਰਾ ਅਗਰ ਕਰੇ ਨਾ, ਤੇ ਫਿਰ ਇਸ ਤਰ੍ਹਾਂ ਦੀ ਗਲਤੀਆਂ ਨਹੀਂ ਹੁੰਦੀਆਂ। ਇਹ ਪ੍ਰੋਫੈਸ਼ਨਲ ਖਿਡਾਰੀ ਨੇ, ਇਹਨਾਂ ਨੂੰ ਪਤਾ ਹੈ
ਕਿਸ ਚੀਜ਼ ਨੂੰ ਕਿਸ ਜਗ੍ਹਾ ਤੇ ਜ਼ਰੂਰਤ ਹੈ। ਮਜ਼ਾਕ ਉਡਾਉਣ ਵਾਸਤੇ ਤੇ ਕੋਈ ਵੀ ਇਹਨਾਂ ਦਾ ਕੰਮ ਐਸਾ ਪੁੱਠਾ ਕਰ ਦੇਣਾ ਜਿਸ ਦੀ ਵਜ੍ਹਾ ਨਾਲ ਮਜ਼ਾਕ ਇਹਨਾਂ ਨਾਲ ਬਣ ਜਾਂਦਾ ਹੈ। ਕੁਦਰਤੀ ਤੌਰ ਤੇ ਮਜ਼ਾਕ ਦੀ ਵਜ੍ਹਾ ਨਾਲ ਹੀ ਪਪੂਲਰ ਹੋ ਜਾਂਦੇ ਨੇ। ਇਹ ਜ਼ਿੰਮੇਦਾਰੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ। ਪ੍ਰੋਫੈਸ਼ਨਲ ਹਾਕੀ ਨੇ ਪਲੇਅਰ ਨੇ ਸਾਰਾ ਸਾਲ ਸਾਰੀ ਜ਼ਿੰਦਗੀ ਹਾਕੀ ਖੇਡਦੇ ਨੇ ਤੇ ਜਿੱਦਾਂ ਡਿਪੈਂਡ ਕਰਦਾ ਹੈ ਇਹਨਾਂ ਦੀ ਕੰਬੀਨੇਸ਼ਨ ਨਾ, ਉਹ ਤੇ ਡੈਫੀਨੇਟਲੀ ਕੋਚ ਨੇ ਇਹਨੂੰ ਗਾਈਡ ਕਰਨਾ ਹੁੰਦਾ ਹੈ ਕੀ ਕਰੀਏ ਕੀ ਨਾ ਕਰੀਏ। ਅਗਰ ਕੋਚ ਦੀ ਗੱਲ ਨਹੀਂ ਮੰਨਦੇ, ਮੈਨੇਜਮੈਂਟ ਦੀ ਗੱਲ ਨਹੀਂ ਮੰਨਦੇ ਤੇ ਫਿਰ ਇਹ ਕੁਝ ਸਾਖਤਾ ਤੇ ਨਹੀਂ ਕਿਸੇ ਚੀਜ਼ ਨੂੰ ਹਾਸਿਲ ਕਰ ਸਕਦੇ। ਤੇ ਸਾਡੇ ਰਾਵਲਪਿੰਡੀ ਡਿਸਟ੍ਰਿਕਟ ਹਾਕੀ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਜ਼ਹੀਰੁਲ ਹਕ, ਉਹਨਾਂ ਨਾਲ ਵੀ ਕਾਫੀ ਮੀਟਿੰਗ ਹੋਈ ਇਸ ਹਾਕੀ ਨੇ ਵਾਲੇ ਨਾਲ। ਉਹਨਾਂ ਨੇ ਇਹ ਕਹਿਣਾ ਸੀ ਕਿ ਯਾਰ ਇਹ ਦਲੇਰੀ ਨਾਲ ਖੇਡਣ ਤੇ ਕੋਈ ਮਸਲਾ ਨਹੀਂ ਹੈ ਕਿਸੇ ਟੀਮ ਨੂੰ ਕਾਬੂ ਕਰਨਾ। ਪਾਕਿਸਤਾਨ ਦੇ ਟੈਲੈਂਟ ਹੈ, ਕਮੀ ਵੀ ਨਹੀਂ ਕਿਸੇ ਚੀਜ਼ ਦੀ, ਇਹ ਮਿਹਨਤ ਕਰਨ ਔਰ ਯਕੀਨਨ ਇਹ ਜਿੱਤ ਸਕਦੇ ਨੇ। ਐਸੀ ਗੱਲ ਨਹੀਂ ਹੈ। ਕੰਪੈਰੀਟਿਵਲੀ ਪਾਕਿਸਤਾਨੀ ਟੀਮ ਕੋਲ ਸਾਰੀਆਂ ਸਹੂਲਤਾਂ ਹਨ ਜਿਹੜੀਆਂ ਬੜੀਆਂ ਟੀਮਾਂ ਕੋਲ ਹੁੰਦੀਆਂ ਨੇ।